With your support, we can raise your voice globally. उन्होंने पगड़ी इशू नो बिल्कुल मतलब कि फ्रांस के राष्ट्रपति के सामने लेके आया ही नहीं है. With your support, we can address those issues that no other media talks about. ਜੋ ਹਾਲ ਅਕਾਲੀਆਂ ਨੇ ਬਾਦਲ ਕਿਆ ਨੇ ਇਹਨਾਂ ਨੇ ਸਿੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜੋ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਸਟੂਡੀਓ ਵਿੱਚ ਮੌਜੂਦ ਨੇ। ਆਓ ਉਹਨਾਂ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਅੱਜ ਡੇਟ ਹੈਗੀ ਆ, ਸੌਰੀ ਡਾਕਟਰ ਸਾਹਿਬ ਵੈਲਕਮ ਟੂ ਅਵਰ ਸ਼ੋ। ਥੈਂਕ ਯੂ। ਅੱਜ ਡੇਟ ਹੈਗੀ ਹੈ 3 ਮਈ 2016, 20 ਵਿਸਾਖ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ। ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਸਾਡੇ ਦਰਸ਼ਕਾਂ ਨਾਲ ਕਿਹੜੀਆਂ ਵਿਚਾਰ ਵਟਾਂਦਰਾ ਕਰਨ ਜਾ ਰਹੇ ਹੋ? ਦੇਖੋ, ਯੂਨਾਈਟਿਡ ਨੇਸ਼ਨਸ ਜਦੋਂ 1950 ਚ ਹੋਂਦ ਚ ਆਇਆ ਤੇ ਜ਼ਾਹਰ ਹੈ ਕਿ ਦੂਸਰੇ ਸੰਸਾਰ ਯੁੱਧ ਤੋਂ ਬਾਅਦ ਦੁਨੀਆ ਭਰ ਦੇ ਵਿੱਚ ਇਸ ਗੱਲ ਬਾਰੇ ਬੜੀ ਚੇਤਨਤਾ ਸੀ ਕਿ ਕਿਵੇਂ 1930 ਦੇ ਵਿੱਚ ਜਿਹੜਾ ਮਾਹੌਲ ਜਰਮਨੀ 'ਚ ਸ਼ੁਰੂ ਹੋਇਆ, ਇਟਲੀ 'ਚ ਹੋਇਆ, ਜਾਪਾਨ 'ਚ ਔਰ ਬਾਕੀ ਫਿਰ ਸਾਰੇ ਹੀ ਜਿਹੜੇ ਕਾਲੋਨੀਜ਼ ਦੇ ਵਿੱਚ ਜਿਹੜਾ ਉਹ ਰਿਹਾ ਜੀ ਕਿ ਕਿਵੇਂ ਘੱਟ ਗਿਣਤੀਆਂ ਦੇ ਉੱਤੇ ਜ਼ੁਲਮ ਹੋਏ, ਤਸ਼ੱਦਦ ਹੋਏ, ਕਿਵੇਂ ਉਹਨਾਂ ਦੇ ਫੇਥ ਕਰਕੇ ਖਾਸ ਤੌਰ 'ਤੇ ਯਹੂਦੀਆਂ ਦੇ ਮਾਮਲੇ 'ਚ ਸੈਕੰਡ ਵਰਲਡ ਵਾਰ ਦੇ ਦੌਰਾਨ ਸਾਰਾ ਹੀ ਉਸ ਤੋਂ ਪਹਿਲਾਂ ਹੀ 1930 'ਚ ਸ਼ੁਰੂ ਹੋ ਗਿਆ ਸੀ ਜੀ। ਇਹ ਫੈਕਟ ਸਾਹਮਣੇ ਆਇਆ ਕਿ ਕਿਵੇਂ 60 ਲੱਖ ਤੋਂ ਜ਼ਿਆਦਾ ਯਹੂਦੀਆਂ ਨੂੰ ਮਾਰਿਆ ਗਿਆ ਇਸ ਕਰਕੇ ਕਿ ਉਹਨਾਂ ਦੀ ਨਸਲ, ਉਹਨਾਂ ਦਾ ਮਜ਼ਹਬ ਵੱਖਰਾ ਸੀ। ਸੋ ਜ਼ਾਹਰ ਹੈ ਵੀ ਇਹ ਇੱਕ ਕਲੈਕਟਿਵ ਗਿਲਟ ਵੀ ਸੀ ਯੂਰਪ ਦੇ ਮਾਈਂਡ 'ਚ, ਕਿਉਂਕਿ ਜਰਮਨ ਔਰ ਦੋਨੋਂ ਹੀ ਸੰਸਾਰ ਯੁੱਧ ਜਿਹੜੇ ਨੇ ਉਹ ਯੂਰਪ 'ਚ ਹੀ ਸ਼ੁਰੂ ਹੋਏ, ਭਾਵੇਂ ਘੜੀਸੇ ਉਹਦੇ 'ਚ ਸਾਰੇ ਹੀ ਗਏ। ਜਿਹੜੀਆਂ 20 ਕਾਲੋਨੀਜ਼ ਸੀ ਇਹਨਾਂ ਯੂਰਪੀਅਨ ਪਾਵਰਸ ਦੀਆਂ, ਉਹਨਾਂ ਦੀਆਂ ਫੌਜਾਂ ਵੀ ਉੱਥੋਂ ਭਰਤੀ ਕਰ ਕਰਕੇ ਇੱਥੇ ਮਰਨ ਲਈ ਲਿਆਂਦੇ ਗਏ ਜੀ। ਸੋ ਯੂਨਾਈਟਿਡ ਨੇਸ਼ਨਸ ਦਾ ਬਰਥ ਹੀ ਇਸ ਪ੍ਰਿੰਸੀਪਲ ਦੇ ਉੱਤੇ ਹੋਇਆ ਕਿ ਇੱਕ ਐਸਾ ਸੰਸਾਰ ਜਿੱਥੇ ਧਰਮ, ਨਸਲ, ਫਿਰ ਜੈਂਡਰ, ਹੁਣ ਈਵਨ ਸੈਕਸ਼ੁਅਲਿਟੀ ਆ ਜਾਂਦਾ ਹੈ ਕਿ ਭਾਈ ਕੋਈ ਟਰਾਂਸਜੈਂਡਰ ਹੈ, ਕੋਈ ਹੋਮੋਸੈਕਸ਼ੁਅਲ ਹੈ, ਕੋਈ ਲੈਸਬੀਅਨ ਹੈ। ਇਹ ਉਦੋਂ ਇਹ ਫੈਕਟਰ ਸਾਹਮਣੇ ਨਹੀਂ ਸੀ।
ਹੁਣ ਇਸ ਦਾ ਬ੍ਰੌਡਨ ਹੋਇਆ ਸਾਰਾ ਪਾਰਟ। ਸੋ ਕੁੱਲ ਮਿਲਾ ਕੇ ਯੂਨਾਈਟਿਡ ਨੇਸ਼ਨਸ ਦਾ ਚਾਰਟਰ ਔਰ ਉਸ ਦੀ ਇੱਕ ਦੂਸਰੀ ਇੰਪੋਰਟੈਂਟ ਗੱਲ ਸੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਸਵੈ ਨਿਰਣੇ ਦਾ ਹੱਕ, ਜਿਹੜਾ ਉਹਦਾ ਪਹਿਲਾ ਕਲੌਜ਼ ਹੀ ਹੈ, ਤਾਂ ਕਿ ਲੋਕਾਂ ਨੂੰ ਉਹਨਾਂ ਦੀ ਮਰਜ਼ੀ ਦੇ ਖਿਲਾਫ ਕੋਈ ਸਾਮਰਾਜ ਆਪਣੇ ਥੱਲੇ ਨਾ ਰੱਖੇ, ਔਰ ਦੂਸਰਾ ਲੋਕਾਂ ਦੀ ਧਾਰਮਿਕ ਆਜ਼ਾਦੀ ਜਿਹੜੀ ਹੈ ਔਰ ਉਹ ਗਰੰਟੀ ਹੋਏ, ਨਸਲ ਆਧਾਰਿਤ ਕਿਸੇ ਨਾਲ ਵਿਤਕਰਾ ਨਾ ਹੋਏ। ਲੇਕਿਨ UN ਚਾਰਟਰ ਬੇਸ਼ੱਕ 50 ਦੇਸ਼ਾਂ ਤੋਂ ਸ਼ੁਰੂ ਹੋਈ, ਯੂਨਾਈਟਿਡ ਨੇਸ਼ਨਸ ਦੇ ਅੱਜ 193 ਦੇ ਕਰੀਬ ਦੇਸ਼ ਉਹਦੇ ਮੈਂਬਰ ਨੇ ਜੀ, ਲੇਕਿਨ ਸਮਾਂ ਪਾ ਕੇ ਹਰ ਦੇਸ਼ ਨੂੰ ਵੀ ਇਹ ਲੱਗਾ, ਖਾਸ ਤੌਰ ਤੇ ਜੇ ਅਸੀਂ ਅਮਰੀਕਾ ਦੇ ਹਵਾਲੇ ਨਾਲ ਗੱਲ ਕਰੀਏ, ਕਿ ਭਾਈ ਇਹਨਾਂ ਨੂੰ ਇਹ ਮਹਿਸੂਸ ਹੋਇਆ US ਕਾਂਗਰਸ ਦੇ ਵਿੱਚ 1990 ਦੇ ਵਿੱਚ ਇਹ ਡਿਬੇਟ ਹੋਈ ਕਿ ਇਸ ਗੱਲ ਦੇ ਉੱਤੇ ਦੁਨੀਆ 'ਚ ਅੱਖ ਰੱਖੀ ਜਾਣੀ ਚਾਹੀਦੀ ਹੈ ਕਿ ਕਿਹੜੇ-ਕਿਹੜੇ ਦੇਸ਼ ਧਾਰਮਿਕ ਮਾਮਲਿਆਂ ਦੇ ਵਿੱਚ ਇਨਟੋਲਰੈਂਟ ਨੇ, ਧਰਮ ਤੇ ਆਧਾਰਿਤ ਧੱਕਾ ਹੁੰਦਾ ਹੈ ਜਾਂ ਲੋਕਾਂ ਦੇ ਨਾਲ ਜਿਹੜਾ ਹੈ ਉਹ ਜ਼ਬਰ ਹੁੰਦਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਅਮਰੀਕਾ ਦੇ ਵਿੱਚ ਜਿਹੜਾ ਇਹਨਾਂ ਦਾ ਫੋਰਨ ਮਿਨਿਸਟਰੀ ਹੈ, ਸਟੇਟ ਡਿਪਾਰਟਮੈਂਟ, ਉਹਦੇ 'ਚ ਇੱਕ ਅੱਡ ਸੈੱਲ ਹੈ ਜਿਹੜਾ ਦੁਨੀਆ 'ਚ ਧਾਰਮਿਕ ਆਜ਼ਾਦੀ ਵੱਲ ਦੇਖਦਾ ਹੈ। ਪਰ ਕਿਉਂਕਿ ਇਸ ਗੱਲ ਦੀ ਰੀਅਲਾਈਜ਼ੇਸ਼ਨ ਹੋਈ ਕਿ ਨੋ ਮੈਟਰ ਕਮਿਊਨਿਜ਼ਮ ਦਾ ਕਿੰਨਾ ਫੈਲਾਅ ਹੋਇਆ ਹੈ ਜਾਂ ਲੋਕਾਂ ਦਾ ਇੱਕ ਹਿੱਸਾ ਨਾਸਤਿਕਤਾ ਵੱਲ ਵਧਿਆ, ਫਿਰ ਵੀ ਦੁਨੀਆ ਦੇ ਵਿੱਚ ਧਰਮਾਂ ਦਾ ਵਖਰੇਵਾਂ ਹੈ, ਔਰ ਜਿਨ੍ਹਾਂ ਦੇ ਕੋਲ ਤਾਕਤ ਹੁੰਦੀ ਹੈ, ਔਰ ਜਿਹੜੀ ਜੇ ਤਾਕਤ ਉਹ ਜ਼ਾਹਰ ਹੈ ਕਿ ਜੇ ਈਵਨ ਲੋਕਤੰਤਰ ਵੀ ਦੇਖੋ ਤੇ ਬਹੁ ਗਿਣਤੀ ਦੇ ਕੋਲ ਹੀ ਪਾਵਰ ਹੁੰਦੀ ਹੈ, ਤੇ ਉਹ ਧੱਕਾ ਕਰਦੇ ਨੇ ਘੱਟ ਗਿਣਤੀਆਂ ਦੇ ਨਾਲ। ਇਸ ਲਈ US ਕਾਂਗਰਸ ਦੀ ਡਿਬੇਟ ਚੋਂ ਇੱਕ ਕਮਿਸ਼ਨ ਨਿਕਲਿਆ ਜਿਹੜਾ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਹੈ, ਇਸ ਦਾ ਇਹਨੂੰ ਸ਼ਾਰਟ ਦੇ ਵਿੱਚ US ਸਰਫ ਵੀ ਕਹਿੰਦੇ ਨੇ। ਔਰ ਇਹ US ਸਰਫ ਕਿਉਂਕਿ ਸੈਮਾਈ ਗਵਰਨਮੈਂਟ ਹੈ, ਇਹਦੇ 'ਚ ਅਪਾਇੰਟਮੈਂਟਸ ਕਾਂਗਰਸ 'ਚੋਂ ਵੀ ਹੁੰਦੀਆਂ, ਸੈਨੇਟ 'ਚੋਂ ਵੀ ਹੁੰਦੀਆਂ, ਔਰ ਇਸ ਦੀ ਰਿਪੋਰਟ ਜਿਹੜੀ ਹੈ ਉਸ ਨੂੰ ਵੇਟ ਦਿੱਤਾ ਜਾਂਦਾ। ਇਹ ਕੋਈ ਹਿਊਮਨ ਰਾਈਟਸ ਇੱਕ ਪਾਸੇ 1960ਵਿਆਂ 'ਚ ਐਮਨੈਸਟੀ ਇੰਟਰਨੈਸ਼ਨਲ ਹੋਂਦ 'ਚ ਆਈ, ਹਿਊਮਨ ਰਾਈਟਸ ਵਾਚ, ਹਰ ਦੇਸ਼ ਦੇ ਵਿੱਚ ਆਪਣੇ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੇ ਗਰੁੱਪ ਨੇ, ਔਰ ਮਨੁੱਖੀ ਅਧਿਕਾਰਾਂ ਲਈ ਜਿਹੜੀਆਂ ਕੰਮ ਕਰਨ ਵਾਲੀਆਂ ਜਥੇਬੰਦੀਆਂ ਨੇ ਉਹਨਾਂ ਦੀਆਂ ਰਿਪੋਰਟਸ ਨੂੰ ਕੋਈ ਇਹ ਤਾਂ ਪ੍ਰਭਾਵ ਤਾਂ ਪੈਂਦਾ ਥੋੜ੍ਹਾ ਬਹੁਤ, ਸਰਕਾਰਾਂ ਦੀ ਬਦਨਾਮੀ ਹੁੰਦੀ ਹੈ ਜਿਹੜੀਆਂ ਸਰਕਾਰਾਂ ਮਨੁੱਖੀ ਹੱਕਾਂ ਦਾ ਘਾਣ ਕਰਦੀਆਂ, ਪਰ ਕੋਈ ਕਾਨੂੰਨੀ ਤੌਰ ਤੇ ਬਾਈਂਡਿੰਗ ਨਹੀਂ ਹੁੰਦੀ। US ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੀਆਂ ਰਿਪੋਰਟਸ ਜਿਹੜੀਆਂ ਨੇ ਉਹ ਅਮਰੀਕਾ ਦੀ ਪਾਲਿਸੀ ਮੇਕਿੰਗ ਨੂੰ ਪ੍ਰਭਾਵਿਤ ਕਰਦੀਆਂ ਔਰ ਇਸ ਤੇ ਆਧਾਰਿਤ ਸੁਣਵਾਈ ਵੀ ਹੁੰਦੀ ਹੈ। ਔਰ ਇਹੀ ਕਾਰਨ ਹੈ ਕਿ US ਸਰਫ ਨੂੰ ਜਾਂ ਇਹਦੀ ਰਿਪੋਰਟ ਨੂੰ ਦੁਨੀਆ ਦੇ ਦੇਸ਼ ਅਹਿਮੀਅਤ ਦਿੰਦੇ ਨੇ, ਭਾਵੇਂ ਉਹ ਐਮਨੈਸਟੀ ਜਾਂ ਦੂਸਰਿਆਂ ਨੂੰ ਵੀ ਸਮਝਦੇ ਨੇ ਕਿ ਬਈ ਇਹਨਾਂ 'ਚੋਂ ਬਦਨਾਮੀ ਨਾ ਹੋਏ। ਹੁਣ ਹਕੀਕਤ ਇਹ ਹੈ ਕਿ US ਸਰਫ ਵੱਲੋਂ ਜਦੋਂ ਕੁਝ ਚੀਜ਼ਾਂ ਦੀ ਮੌਕੇ ਤੇ ਜਾ ਕੇ ਵੀ ਪੜਤਾਲ ਕਰਦੇ ਨੇ, ਪਿਛਲੇ ਕਈ ਸਾਲਾਂ ਤੋਂ ਲਗਾਤਾਰਤਾ ਨਾਲ ਭਾਰਤ ਵੱਲੋਂ ਉਹਨਾਂ ਨੂੰ ਵੀਜ਼ਾ ਨਹੀਂ ਦਿੱਤਾ ਜਾਂਦਾ। ਉਹਨਾਂ ਦਾ ਡੈਲੀਗੇਸ਼ਨ ਜਾਣਾ ਚਾਹੁੰਦਾ ਹੈ ਕਿਉਂਕਿ ਉਹ ਸਮਝਦੇ ਨੇ ਕਿ ਹਕੀਕਤ ਹੋਰ ਵੀ ਬਾਹਰ ਆਏਗੀ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ US ਸਰਫ ਨੂੰ ਪਤਾ ਨਹੀਂ ਹੈ ਕਿ ਭਾਰਤ 'ਚ ਕੀ ਹੋ ਰਿਹਾ ਜਾਂ ਦੁਨੀਆ ਦੇ ਬਾਕੀ ਦੇਸ਼ਾਂ 'ਚ ਕੀ ਹੁੰਦਾ ਹੈ। ਸੋ ਉਹ ਜਿਹੜੀਆਂ ਜਿੱਦਾਂ ਥਾਵਾਂ ਤੇ ਉਹ ਜਾ ਨਹੀਂ ਸਕਦੇ, ਉੱਥੇ ਆਪਣੀ US ਐਮਬੈਸੀ ਰਾਹੀਂ ਵੀ ਰਿਪੋਰਟ ਲੈਂਦੇ ਨੇ। ਪਲੱਸ ਜਿਹੜੇ ਉਹਨਾਂ ਮੁਲਕਾਂ ਦੇ ਵਛਿੰਦੇ ਬਾਹਰ ਕੰਮ ਕਰਦੇ ਨੇ ਜਿਨ੍ਹਾਂ ਨੂੰ ਅਸੀਂ NGOs ਕਹਿੰਦੇ ਹਾਂ, ਉਹਨਾਂ ਦੀ ਵੀ ਬਰੀਫਿੰਗ ਉਹਨਾਂ ਨੂੰ ਹੁੰਦੀ ਹੈ ਕਿ ਵੀ ਉੱਥੇ ਕੀ ਚੱਲ ਰਿਹਾ, ਉਸ ਦੇ ਆਧਾਰਿਤ ਉਹ ਆਪਣੀ ਰਿਪੋਰਟ ਕਰਦੇ ਨੇ। ਜਿਵੇਂ ਹੁਣ ਪਿਛਲੇ ਸਾਲ 'ਚ ਜੇ 10 ਨਵੰਬਰ 2015 ਨੂੰ ਸਰਬੱਤ ਖਾਲਸਾ ਚੱਬੇ 'ਚ ਹੋਇਆ, ਜਿਵੇਂ ਦੇਸ਼ ਧਰੋਹ ਦੇ ਕੇਸ ਪਾ ਦਿੱਤੇ ਗਏ, ਹੁਣ ਇਸ ਨੂੰ ਸਿੱਖਸ ਫਾਰ ਜਸਟਿਸ ਹੋਏ, ਵੌਇਸਿਸ ਫਾਰ ਫਰੀडम ਹੋਏ, ਇਹ ਸਾਰੀਆਂ ਜਥੇਬੰਦੀਆਂ ਇੱਕ ਡੈਲੀਗੇਸ਼ਨ 'ਚ, ਮੈਂ ਵੀ ਵੌਇਸਿਸ ਫਾਰ ਫਰੀडम ਦੇ ਗਿਆ ਕਿ ਅਸੀਂ US ਸਰਫ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਰਿਪੋਰਟ ਦਿੱਤੀ, ਸਟੇਟ ਡਿਪਾਰਟਮੈਂਟ ਨੂੰ ਵੀ ਦਿੱਤੀ। ਇਸੇ ਤਰ੍ਹਾਂ ਬਾਕੀ ਜੋ ਮੁਸਲਮਾਨਾਂ ਨਾਲ ਹੁੰਦਾ ਹੈ, ਈਸਾਈਆਂ ਨਾਲ ਵੀ ਬਹੁਤ ਜ਼ੁਲਮ ਹੋ ਰਹੇ ਨੇ ਜਦੋਂ ਦੀ ਮੋਦੀ ਸਰਕਾਰ ਆਈ ਹੈ। ਸੋ ਇਹਨਾਂ ਦੀਆਂ NGOs ਇੱਥੇ ਬੈਠੀਆਂ ਵੀ ਤੇ ਜਿਹੜੇ ਉੱਥੇ ਵੀ ਕੰਮ ਕਰਨ ਵਾਲੇ ਨੇ ਉਹ ਰਿਪੋਰਟਸ ਦਿੰਦੇ ਨੇ, ਔਰ ਉਹਦੇ ਤੇ ਹੀ ਆਧਾਰਿਤ ਇਹਨਾਂ ਦੀ ਫਿਰ ਸਾਲਾਨਾ ਰਿਪੋਰਟ ਨਿਕਲਦੀ ਹੈ। ਹੁਣ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਨੇ ਪਿਛਲੇ ਵਰ੍ਹੇ ਦੇ ਲਈ ਆਪਣੀ ਰਿਪੋਰਟ ਜਾਰੀ ਕੀਤੀ ਹੈ, ਔਰ ਅੱਜ ਦੇ ਮੀਡੀਆ 'ਚ ਕੱਲ ਤੋਂ ਹੀ ਇਹ ਗੱਲ ਚੱਲ ਰਹੀ ਸੀ, ਇਸ ਦਾ ਕਾਫੀ ਜ਼ਿਕਰ ਹੈ। ਉਹਦੇ 'ਚ ਉਹਨਾਂ ਨੇ, ਹਾਲਾਂਕਿ ਇੱਕ ਪਾਸੇ ਅਮਰੀਕਾ ਦੇ ਵਿੱਚ ਵੀ ਇਹ ਚੱਲ ਰਿਹਾ ਹੁੰਦਾ ਹੈ ਕਿ ਵੀ ਜਿਹੜੀਆਂ ਜਥੇਬੰਦੀਆਂ ਆਪਣਾ ਕੰਮ ਕਰ ਰਹੀਆਂ ਨੇ, ਜਿਵੇਂ ਹਿਊਮਨ ਰਾਈਟਸ ਗਰੁੱਪ ਨੇ ਜਾਂ US ਸਰਫ ਹੈ, ਪਰ ਜਿਹੜੀਆਂ ਪੋਲੀਟੀਕਲ ਪਾਰਟੀਜ਼ ਨੇ, ਰਿਪਬਲਿਕਨ ਹੋਣ, ਡੈਮੋਕ੍ਰੈਟ ਹੋਣ, ਉਹਨਾਂ ਨੂੰ ਲੱਗਦਾ ਹੈ ਕਿ ਜੀ US ਕਾਂਗਰਸ 'ਚ
ਜਦੋਂ ਵਾਜਪਾਈ ਪ੍ਰਧਾਨ ਮੰਤਰੀ ਬਣਿਆ ਸੀ ਉਹਨੇ ਵੀ ਜੁਆਇੰਟ ਸੈਸ਼ਨ ਐਡਰੈਸ ਕੀਤਾ ਸੀ ਜੀ ਕਾਂਗਰਸ ਔਰ ਸੈਨੇਟ ਦਾ, ਔਰ ਫਿਰ ਮਨਮੋਹਨ ਸਿੰਘ ਨੇ ਵੀ ਕੀਤਾ। ਤੇ ਆਨਰ ਨਰਿੰਦਰ ਮੋਦੀ ਨੂੰ ਕਿਉਂ ਨਾ ਦਿੱਤਾ ਜਾਏ, ਕਿਉਂਕਿ ਬਹੁਤ ਸਾਰੇ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਚੋਣਾਂ ਨੇ ਪ੍ਰਧਾਨਗੀ ਦੀਆਂ, ਉਹਨਾਂ ਨੂੰ ਲੈ ਕੇ ਵੀ ਹੈ, ਰਿਪਬਲਿਕਨ ਡੈਮੋਕ੍ਰੈਟ ਦੋਨੋਂ, ਕਿਉਂਕਿ ਇੰਡੀਅਨ ਕਨਸਟੀਚੁਐਂਸੀ ਨੂੰ ਵੀ ਖੁਸ਼ ਕਰਨਾ ਚਾਹੁੰਦੇ ਨੇ। ਸੋ ਇੱਕ ਪਾਸੇ ਤਾਂ ਉਹਨੂੰ ਇਨਵੀਟੇਸ਼ਨ ਵੀ ਦਿੱਤਾ ਹੈ ਮੋਦੀ ਨੂੰ, ਹਾਊਸ ਦੇ ਸਪੀਕਰ ਨੇ, ਕਿ ਜੀ ਜੂਨ ਮਹੀਨੇ 'ਚ ਤੁਸੀਂ ਜੁਆਇੰਟ ਸੈਸ਼ਨ ਐਡਰੈਸ ਕਰੋ। ਪਰ ਜਿਵੇਂ ਮੈਂ ਕਿਹਾ ਵੀ US ਸਿਰਫ ਇੰਡੀਪੈਂਡੈਂਟ ਕੰਮ ਕਰਦਾ ਹੈ, ਸਰਕਾਰ ਦੀਆਂ ਨੀਤੀਆਂ ਕੀ ਨੇ, ਔਰ US ਸਿਰਫ ਨੇ ਆਪਣੀ ਜਿਹੜੀ ਰਿਪੋਰਟ ਹੈ ਉਸ ਦੇ ਵਿੱਚ ਉਹਨਾਂ ਨੇ ਇੰਡੀਆ ਨੂੰ ਚੰਗੀ ਤਰ੍ਹਾਂ ਭੰਨਿਆ ਕਿ ਬਈ ਉੱਥੇ ਕੀ ਚੱਲ ਰਿਹਾ। ਔਰ ਉਹਦੇ 'ਚ ਖੁਸ਼ੀ ਦੀ ਗੱਲ ਹੈ ਵੀ ਕਿਉਂਕਿ ਜਿਹੜੀਆਂ ਰਿਪਰੈਜ਼ੈਂਟੇਸ਼ਨ ਸਿੱਖ ਜਥੇਬੰਦੀਆਂ ਦਿੰਦੀਆਂ ਨੇ ਉਹਦੇ ਮੁਤਾਬਕ ਉਹਨਾਂ ਨੇ ਆਰਟੀਕਲ 25 ਦੀ ਗੱਲ ਵੀ ਕੀਤੀ ਹੈ, ਖਾਲਿਸਤਾਨ ਦੀ ਗੱਲ ਕਹਿਣ ਦੇ ਉੱਤੇ ਸੈਡੀਸ਼ਨ ਦੀ ਵੀ ਗੱਲ ਕੀਤੀ ਹੈ। ਔਰ ਈਵਨ ਜਿਹੜਾ ਭਾਰਤੀ ਮੀਡੀਆ ਵੀ ਹੈ ਉਹਨੇ ਹਾਲਾਂਕਿ ਇਨ ਟੋਟੋ ਰਿਪੋਰਟ ਤਾਂ ਨਹੀਂ ਕੋਟ ਕੀਤੀ, ਲੇਕਿਨ ਉਹਨਾਂ ਨੇ ਇਹ ਕਿਹਾ ਕਿ ਵੀ ਭਾਰਤ ਨੂੰ ਇਸ ਰਿਪੋਰਟ ਦੇ ਵਿੱਚ ਐਜ਼ ਏ ਨੈਗੇਟਿਵ ਟ੍ਰੈਜੈਕਟਰੀ ਹੁੰਦੀ ਹੈ ਜਦੋਂ ਸਪੇਸ ਦੇ ਵਿੱਚ ਛੱਡਿਆ ਜਾਂਦਾ ਹੈ ਤੇ ਉਹ ਜਿਹੜਾ ਪਾਥ ਫੋਲੋ ਕਰਦੀ ਹੈ ਉਹਨੂੰ ਟ੍ਰੈਜੈਕਟਰੀ ਕਿਹਾ ਜਾਂਦਾ ਹੈ। ਹੁਣ ਉਹਦੇ 'ਚ ਉਹਨਾਂ ਨੇ ਜਿਹੜਾ BJP ਨੂੰ ਔਰ ਭਾਰਤ ਦੀ ਮੋਦੀ ਸਰਕਾਰ ਨੂੰ ਜਿਹੜਾ ਉਹ ਦੋਸ਼ ਦਿੰਦੇ ਆ ਕਿ minority communities, especially Christians, Muslims and Sikhs, experienced numerous incidents of intimidation, harassment and violence, largely at the hands of Hindu nationalist groups, the report said. ਉਹਨਾਂ ਨੇ ਕਿਹਾ ਵੀ ਜਿਹੜੀਆਂ ਘੱਟ ਗਿਣਤੀ ਕੌਮਾਂ ਨੇ, ਖਾਸ ਤੌਰ ਤੇ ਈਸਾਈ, ਮੁਸਲਮਾਨ ਤੇ ਸਿੱਖ, ਉਹਨਾਂ ਦੇ ਨਾਲ ਬਹੁਤ ਸਾਰੀਆਂ ਘਟਨਾਵਾਂ ਉੱਥੇ ਵਾਪਰ ਰਹੀਆਂ ਜਿੱਥੇ ਉਹਨਾਂ ਨੂੰ ਇੰਟੀਮੀਡੇਟ ਕੀਤਾ ਜਾਂਦਾ ਹੈ, ਉਹਨਾਂ ਨੂੰ ਜਿਹੜਾ ਹੈ ਉਹ ਦਬਾਇਆ ਜਾਂਦਾ ਹੈ, ਉਹਨਾਂ ਦੇ ਉੱਤੇ ਰੋਹ ਮਾਰਿਆ ਜਾਂਦਾ ਹੈ, ਉਹਨਾਂ ਦੇ ਖਿਲਾਫ ਹਿੰਸਾ ਕੀਤੀ ਜਾਂਦੀ ਹੈ। ਔਰ ਖਾਸ ਤੌਰ ਤੇ ਜਿਹੜੇ ਬਹੁ ਗਿਣਤੀ ਨਾਲ ਸੰਬੰਧਿਤ ਹਿੰਦੂ ਗਰੁੱਪ ਨੇ ਉਹਨਾਂ ਵੱਲੋਂ। ਹੁਣ ਇਹ ਸਾਰੇ ਦੇ ਨਾਲ ਉਹਨਾਂ ਨੇ ਜਦੋਂ ਸਿੱਖਾਂ ਦੀ ਗੱਲ ਕੀਤੀ, ਸਪੈਸ਼ਲੀ ਜਿਵੇਂ ਮੈਂ ਕਿਹਾ ਇਸ ਤੋਂ ਪਹਿਲਾਂ ਕਿ ਵੀ ਇੰਡੀਅਨ ਗਵਰਨਮੈਂਟ ਨੇ ਕੀ ਰਿਐਕਟ ਕੀਤਾ ਇਹਦੇ ਤੇ, ਮੈਂ ਵਾਇਲੇਸ਼ਨਸ ਅਗੇਂਸਟ ਸਿੱਖਸ ਇੰਡੀਆ ਬਾਰੇ ਇਹਨਾਂ ਨੇ ਕਿਹਾ In addition to the violations resulting from Article 25, Sikhs often are harassed and pressured to reject religious practices and beliefs that are distinct to Sikhism, such as wearing Sikh dress and unshorn hair and carrying religious items including the kirpan. ਉਹਨਾਂ ਨੇ ਕਿਹਾ ਵੀ ਇੱਕ ਪਾਸੇ ਤਾਂ ਆਰਟੀਕਲ 25 ਦੇ ਥੱਲੇ ਸਿੱਖਾਂ ਨੂੰ ਹਿੰਦੂ ਬਣਾਇਆ ਹੋਇਆ ਹੈ, ਇਹ ਉਹਨਾਂ ਨੇ ਪਿਛਲੇ ਸਾਲ ਦੀ ਰਿਪੋਰਟ 'ਚ ਵੀ ਕਿਹਾ ਸੀ ਕਿਉਂਕਿ ਸਿੱਖਸ ਫॉर ਜਸਟਿਸ ਨੇ ਪ੍ਰੈਜ਼ੀਡੈਂਟ ਓਬਾਮਾ ਨੂੰ ਇੱਕ ਪੈਟੀਸ਼ਨ ਐਡਰੈਸ ਕੀਤੀ ਸੀ ਭਾਰਤ ਜਾਣ ਤੋਂ ਪਹਿਲਾਂ, ਉਹਦੇ ਜਿਹਦੇ ਤੇ 1 ਲੱਖ ਤੋਂ ਜ਼ਿਆਦਾ ਲੋਕਾਂ ਨੇ ਦਸਤਖਤ ਕੀਤੇ ਸੀ। ਸੋ ਆਰਟੀਕਲ 25 ਦੀ ਗੱਲ US ਸਰਫ ਦੀ ਰਿਪੋਰਟ 'ਚ ਵੀ ਹੈ। ਔਰ ਨਾਲ ਉਹਨਾਂ ਨੇ ਜਿਹੜੀ ਹੋਰ ਐਡ ਕੀਤਾ, ਉਹਨਾਂ ਨੇ ਕਿਹਾ ਸਿੱਖਸ ਆਫਟਨ ਆਰ ਹਰਾਸਡ ਐਂਡ ਪ੍ਰੈਸ਼ਰਡ, ਉਹਨਾਂ ਨੂੰ ਹਰਾਸ ਕੀਤਾ ਜਾਂਦਾ ਹੈ, ਉਹਨਾਂ ਤੇ ਦਬਾਅ ਬਣਾਇਆ ਜਾਂਦਾ ਹੈ ਕਿ ਉਹ ਆਪਣੀਆਂ ਧਾਰਮਿਕ ਮਾਨਤਾਵਾਂ ਨੂੰ ਛੱਡ ਦੇਣ ਜਿਹੜੀਆਂ ਕਿ ਸਿੱਖਇਜ਼ਮ ਦੇ ਲਈ ਬੜੀਆਂ ਅਹਿਮੀਅਤ ਰੱਖਦੀਆਂ ਨੇ, ਜਿਵੇਂ ਦਸਤਾਰ ਸਜਾਣਾ, ਸਿੱਖੀ ਬਾਣਾ ਤੇ ਅਨਸ਼ੋਰਨ ਹੇਅਰ, ਕੇਸ ਕਤਲ ਨਾ ਕਰਨਾ, ਐਂਡ ਕੈਰਿੰਗ ਰਿਲੀਜੀਅਸ ਆਈਟਮਸ ਇਨਕਲੂਡਿੰਗ ਦਾ ਕਿਰਪਾਨ। ਇਹਦਾ ਮਤਲਬ ਇਹ ਹੈ ਕਿ ਭਾਰਤ ਦੇ ਵਿੱਚ ਉਹ ਮਾਹੌਲ ਸਿਰਜ ਦਿੱਤਾ ਗਿਆ ਹੈ ਜਿੱਥੇ ਕਿ ਜਿਹੜੇ ਸਾਬਤ ਸੂਰਤ ਸਿੱਖ ਨੇ ਕਿਰਪਾਨ ਔਰ ਆਪਣੇ 5 ਕਕਾਰ ਕੈਰੀ ਕਰਦੇ ਨੇ, ਉਹਨਾਂ ਦੇ ਲਈ ਇਹ ਸੌਖਾ ਨਹੀਂ ਰਿਹਾ, ਉਹਨਾਂ ਨੂੰ ਹਰਾਸ ਕੀਤਾ ਜਾਂਦਾ ਹੈ। ਔਰ ਇਹ ਗੱਲ ਜਦੋਂ ਇਹ ਅਜੇ ਰਿਪੋਰਟ ਆਈ ਰਹੀ ਹੈ ਤੇ ਇਸ ਬਾਰੇ ਕੱਲ੍ਹ ਦੀਆਂ ਅਖਬਾਰਾਂ 'ਚ ਸੀ ਕਿ ਕਿਵੇਂ ਅੰਬਾਲੇ ਦੇ ਵਿੱਚ ਗਵਰਨਮੈਂਟ ਪੋਲੀਟੈਕਨਿਕ ਟਰਸਟ ਵਾਲਿਆਂ ਦੇ ਐਗਜ਼ਾਮ ਚੱਲ ਰਹੇ ਸੀ, ਜਿਹਦੇ 'ਚ ਸ਼ਾਮਲ ਹੋਣ ਦੇ ਲਈ 2 ਸਿੱਖ ਵਿਦਿਆਰਥੀ ਵੀ ਆਏ ਔਰ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਆਪਣਾ, ਉਹ ਅੰਮ੍ਰਿਤਧਾਰੀ ਸਿੱਖ ਸੀ, ਕਿ ਕਿਰਪਾਨ ਵੀ ਲਾਓ ਔਰ ਕੜੇ ਵੀ ਲਾਓ। ਉਹ ਅੜ ਗਏ ਔਰ ਉਸ ਤੋਂ ਬਾਅਦ ਜਿਹੜਾ ਸਬ ਡਿਵੀਜ਼ਨਲ ਮੈਜਿਸਟ੍ਰੇਟ ਸੀ STM ਉਹਨੂੰ ਅਪਰੋਚ ਕੀਤਾ ਔਰ ਉਹਦੀ ਦਖਲਅੰਦਾਜ਼ੀ ਤੋਂ ਬਾਅਦ ਹੀ ਉਹਨਾਂ ਨੂੰ ਕੜੇ ਔਰ ਕਿਰਪਾਨ ਦੇ ਨਾਲ ਇਮਤਿਹਾਨ ਜਾਣ ਦਿੱਤਾ ਗਿਆ। ਹੁਣ ਅੰਬਾਲੇ ਦੇ ਵਿੱਚ ਲੱਖਾਂ ਸਿੱਖ ਰਹਿੰਦੇ ਨੇ ਔਰ ਇਸ ਦੇ ਉੱਤੇ SGPC ਨੇ ਵੀ ਬੜਾ ਲਾਲ ਪੀਲਾ ਹੋਇਆ। ਪਰ ਇਹ ਤੁਸੀਂ ਔਰ ਹਰਿਆਣੇ ਦੇ ਵਿੱਚ BJP ਦੀ ਸਰਕਾਰ ਹੈ, ਉਹੀ BJP ਦੀ ਸਰਕਾਰ ਸੈਂਟਰ 'ਚ ਹੈ, ਅਕਾਲੀ BJP ਦੇ ਨਾਲ ਭਾਈਵਾਲ ਨੇ। ਇਹ ਕੋਈ ਐਸੀ ਥਾਂ ਨਹੀਂ ਹੈ ਜਿੱਥੋਂ ਵਾਲਿਆਂ ਨੂੰ ਪਤਾ ਨਾ ਹੋਏ ਵੀ ਕੜਾ ਔਰ ਕਿਰਪਾਨ ਸਿੱਖਾਂ ਲਈ ਕੀ ਅਹਿਮੀਅਤ ਰੱਖਦੇ ਨੇ। ਪਰ ਇਹ ਵਰਤਾਰਾ, ਇੱਕ ਪਾਸੇ ਰਿਪੋਰਟ ਆਈ ਹੋਈ ਹੈ, ਇੱਕ ਪਾਸੇ ਇਹ ਖਬਰ ਮੇਨਲੀ ਕੈਰੀ ਹੋਈ ਕਿ ਅੰਬਾਲੇ 'ਚ 2 ਸਿੱਖਾਂ ਨੂੰ ਕਿਹਾ। ਸੋ ਇਹਦੇ 'ਚ ਉਹਨਾਂ ਨੇ ਬਿਲਕੁਲ ਸਪਸ਼ਟਤਾ ਨਾਲ ਕਿਹਾ ਕਿ ਭਾਈ ਸਿੱਖਾਂ ਨੂੰ ਜਿਹੜਾ ਇਹ ਉਹਨਾਂ ਦੇ ਧਾਰਮਿਕ ਚਿੰਨ੍ਹਾਂ ਦੇ ਉੱਤੇ ਪਹਿਨਣ ਦੇ ਉੱਤੇ ਹਰਾਸਮੈਂਟ ਹੈ। The Sikh community also reports that the Indian government ignores their religious freedom concerns
by targeting Sikhs under the country's sedition law, regardless of whether they in fact support the Khalistan movement, a political movement seeking full legal recognition of Sikhism and a Sikh state in Punjab. ਉਹਨਾਂ ਨੇ ਕਿਹਾ ਵੀ ਸਿੱਖ ਕੌਮ ਵੱਲੋਂ ਇਹ ਵੀ ਰਿਪੋਰਟਾਂ ਆਈਆਂ ਨੇ ਕਿ ਭਾਰਤ ਸਰਕਾਰ ਉਹਨਾਂ ਦੀ ਧਾਰਮਿਕ ਆਜ਼ਾਦੀ ਦੀ ਗੱਲ ਕਰਨ ਵਾਲੇ ਸਿੱਖਾਂ ਨੂੰ ਖਾਲਿਸਤਾਨ ਦੇ ਭਾਵੇਂ ਉਹ ਹਮਾਇਤੀ ਨਾ ਵੀ ਹੋਣ, ਜਿਹੜੀ ਮੂਵਮੈਂਟ ਕਿ ਸਿੱਖਾਂ ਦੀ ਮੁਕੰਮਲ ਆਜ਼ਾਦੀ ਦੀ ਗੱਲ ਕਰਦੀ ਹੈ, ਉਹਨਾਂ ਨੂੰ ਵੀ ਦੇਸ਼ ਧਰੋਹ ਦੇ ਕਾਨੂੰਨ ਦੇ ਥੱਲੇ ਉਹਨਾਂ ਨੇ ਬੁੱਕ ਕੀਤਾ। ਫਾਰ ਐਗਜ਼ਾਮਪਲ, in October 2015, Sikhs protested in Chandigarh, Punjab state, after pages from the Sikh holy scripture Guru Granth Sahib were found desecrated. Police officers opened fire at the unarmed protesters, killing 2 and injuring 70 others, and several Sikh protesters were arrested under the sedition law. ਉਹਨਾਂ ਨੇ ਹਾਲਾਂਕਿ ਇਹਦੇ 'ਚ ਇੱਕ ਗਲਤ ਕੋਟ ਕੀਤਾ ਕਿ ਗੋਲੀ ਚੰਡੀਗੜ੍ਹ 'ਚ ਨਹੀਂ ਚੱਲੀ, ਪਰ ਕਿਉਂਕਿ ਇਹ ਵੀ ਅਲਟੀਮੇਟਲੀ ਖਬਰਾਂ 'ਤੇ ਬੇਸਡ ਕੰਪਾਈਲ ਕਰਦੇ ਨੇ, ਗੋਲੀ ਬਹਿਬਲ ਕਲਾਂ ਚੱਲੀ, ਪਰ ਜਿਹੜੀ ਖਬਰ ਚੰਡੀਗੜ੍ਹ ਡੇਟ ਲਾਈਨ ਦੀ ਹੋਏਗੀ ਉਹਨਾਂ ਨੇ ਉਹਨੂੰ ਬਹਿਬਲ ਕਲਾਂ ਨੂੰ ਸਾਰੇ ਨਹੀਂ ਜਾਣਦੇ, ਸੋ ਉਹਨਾਂ ਨੇ ਚੰਡੀਗੜ੍ਹ ਬਣਾ ਦਿੱਤਾ। ਸੋ ਉਹਦੇ 'ਚ ਉਹਨਾਂ ਨੇ ਕਿਹਾ ਵੀ ਜਿਵੇਂ ਅਕਤੂਬਰ 2015 ਦੇ ਵਿੱਚ ਜਦੋਂ ਸਿੱਖਾਂ ਨੇ ਪ੍ਰੋਟੈਸਟ ਕੀਤਾ, ਉਸ ਮੌਕੇ 'ਤੇ ਜਦੋਂ ਸਿੱਖਾਂ ਦੀ ਜਿਹੜੀ ਪਵਿੱਤਰ ਹੈ ਸਕ੍ਰਿਪਚਰ ਗੁਰੂ ਗ੍ਰੰਥ ਸਾਹਿਬ, ਉਸ ਦੇ ਜਿਹੜੇ ਪੰਨਿਆਂ ਨੂੰ ਬੇਅਦਬ ਕੀਤਾ ਗਿਆ ਸੀ, ਤੇ ਪੁਲਿਸ ਨੇ ਉਹਨਾਂ ਦੇ ਉੱਤੇ ਜਿਹੜੇ ਕਿ ਬਿਲਕੁਲ ਨਿਹੱਥੇ ਸਨ ਪ੍ਰੋਟੈਸਟਰ, ਉਹਨਾਂ ਦੇ ਉੱਤੇ ਗੋਲੀ ਚਲਾਈ, ਜਿਹਦੇ 'ਚ 2 ਮਾਰੇ ਗਏ ਔਰ 70 ਦੇ ਕਰੀਬ ਜ਼ਖਮੀ ਹੋਏ, ਔਰ ਬਹੁਤ ਸਾਰੇ ਸਿੱਖਾਂ ਨੂੰ ਜਿਹੜਾ ਸੈਡੀਸ਼ਨ ਦੇ ਲਾਅ ਦੇ ਥੱਲੇ, ਦੇਸ਼ ਧਰੋਹ ਦੇ ਲਾਅ ਦੇ ਥੱਲੇ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ। ਹੁਣ ਇਹ ਰਿਪੋਰਟ ਅਸੀਂ ਵੈਲਕਮ ਕਰਦੇ ਹਾਂ ਇਸ ਨੂੰ, ਕਿ ਘੱਟੋ ਘੱਟ ਇਹਨੇ ਸਿੱਖਾਂ ਦਾ ਘੱਟ ਗਿਣਤੀਆਂ ਦਾ ਕੰਸਰਨ ਲਿਆ, ਪਰ ਇੰਡੀਆ ਦਾ ਕੰਸਰਨ ਬੜਾ ਦਿਲਚਸਪ ਹੈ। ਉਹਨਾਂ ਦੀ ਜਿਹੜੀ ਫੋਰਨ ਮਿਨਿਸਟਰੀ ਹੈ, ਵਿਦੇਸ਼ ਮੰਤਰਾਲਾ, ਉਹਨਾਂ ਨੇ ਕਿਹਾ, ਉਹਨਾਂ ਨੇ ਟਰੈਸ਼ ਦਾ ਰਿਪੋਰਟ ਕਿਹਾ ਜੀ ਸਾਡੇ ਲਈ ਅਸੀਂ ਇਹਨੂੰ ਕੂੜੇਦਾਨ ਸੁੱਟਦੇ ਹਾਂ। ਵੀ ਟੇਕ ਨੋ ਕੋਗਨੀਸੈਂਸ ਆਫ ਦ ਰਿਪੋਰਟ, ਅਸੀਂ ਇਹਦਾ ਕੋਈ ਧਿਆਨ ਨਹੀਂ ਲੈਂਦੇ। ਜੇ ਧਿਆਨ ਨਹੀਂ ਲੈਂਦੇ ਫਿਰ ਬਿਆਨ ਕਿਉਂ ਦਿੱਤਾ ਤੁਸੀਂ ਜੀ? ਲੇਕਿਨ ਜੋ ਉਹਨਾਂ ਨੇ ਅੱਗੋਂ ਗੱਲ ਕਹੀ, ਆਪਣੇ ਦੇਸ਼ ਨੂੰ ਇਹ ਡਿਫੈਂਡ ਕਰਦੇ ਆ। India is a vibrant, pluralistic society founded on strong democratic principles. The Indian Constitution guarantees fundamental rights to all its citizens, including the right to freedom of religion. Ministry of External Affairs spokesperson Vikas Sapru said, adding that Indian government didn't see the locus standi of a foreign entity like USF to pronounce on the Indian citizens' constitutionally protected rights. ਹੁਣ ਉਹ ਇਹ ਕਹਿ ਰਿਹਾ, ਉਹਨਾਂ ਦਾ ਜਿਹੜਾ ਫੋਰਨ ਮਿਨਿਸਟਰੀ ਦਾ ਸਪੋਕਸਮੈਨ ਹੈ ਵਿਕਾਸ ਸਵਰੂਪ, ਉਹ ਕਹਿੰਦਾ ਜੀ ਸਾਡੀ ਤਾਂ ਬੜਾ ਇੱਕ ਸੰਵਿਧਾਨਕ ਮੁਲਕ ਹੈ, ਬੜਾ ਵਾਈਬ੍ਰੈਂਟ ਹੁੰਦਾ ਹੈ, ਵੀ ਬੜਾ ਧੜਕਣ ਵਾਲਾ, ਜਿਹਦੇ 'ਚ ਹੁੰਦਾ ਹੈ ਕਿ ਵੀ ਕੋਈ ਸੁੱਤੀ ਹੋਈ ਡੈਮੋਕ੍ਰੇਸੀ ਨਹੀਂ, ਸਾਡੀ ਬੜੀ ਜਿੰਦੀ ਜਾਗਦੀ ਪਲੂਰਲਿਸਟਿਕ ਸੁਸਾਇਟੀ ਹੈ, ਔਰ ਇਹ ਬੜੇ ਸਟਰੋਂਗ ਲੋਕਤੰਤਰੀ ਸਿਧਾਂਤਾਂ ਦੇ ਉੱਤੇ ਖੜੀ ਹੈ, ਔਰ ਭਾਰਤੀ ਸੰਵਿਧਾਨ ਜਿਹੜਾ ਸਾਰੇ ਸ਼ਹਿਰੀਆਂ ਨੂੰ ਉਹਦੇ ਮੌਲਿਕ ਅਧਿਕਾਰ ਦਿੰਦਾ ਹੈ, ਜਿਸ ਦੇ ਵਿੱਚ ਜਿਹੜਾ ਹੈ ਧਾਰਮਿਕ ਆਜ਼ਾਦੀ ਦਾ ਹੱਕ ਸ਼ਾਮਲ ਹੈ। ਔਰ ਉਹਨਾਂ ਨੇ ਕਿਹਾ ਕਿ ਜੀ ਅਸੀਂ ਨਹੀਂ ਸਮਝਦੇ ਕਿ USF ਵਰਗੀ ਕੋਈ ਜਿਹੜੀ ਤਾਕਤ ਹੈ, ਉਸ ਜਿਹੜੀ ਕੋਈ ਬਾਡੀ ਹੈ, ਉਸ ਨੂੰ ਕੋਈ ਇਹ ਹੱਕ ਹਾਸਲ ਹੈ, ਉਹ ਭਾਰਤ ਦੀ ਸੰਵਿਧਾਨਕ ਜਿਹੜੀ ਹੈ, ਜਿਹੜੇ ਸੰਵਿਧਾਨ ਦੇ ਥੱਲੇ ਘੱਟ ਗਿਣਤੀਆਂ ਨੂੰ ਦਿੱਤੀ ਆਜ਼ਾਦੀ ਹੈ, ਉਹਦੇ ਤੇ ਕੋਈ ਰਿਪੋਰਟ ਕੱਢੇ। ਸੋ ਇਹ ਇਹਨਾਂ ਦਾ ਹਾਲ ਹੈ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ, ਔਰ ਇਸੇ ਰਿਪੋਰਟ 'ਚ ਉਹਨਾਂ ਨੇ ਕਿਹਾ ਕਿ ਵੀ ਭਾਵੇਂ ਮੋਦੀ ਨੇ ਇੱਥੇ ਆਉਣਾ ਹੈ ਜੂਨ ਦੇ ਮਹੀਨੇ, ਪਰ ਇਹ ਰਿਪੋਰਟ ਉਹਦੇ ਲਈ ਐਮਬੈਰਸਮੈਂਟ ਹੋਏਗੀ। ਪਰ ਚਲੋ ਇਹਨਾਂ ਦੇ ਨੀਤੀ ਕਾੜੇ ਕੀ ਕਰਦੇ ਨੇ, ਕਿੱਧਰ ਨੂੰ ਜਾਂਦੇ ਨੇ, ਇਹ ਵੱਖਰੀ ਗੱਲ ਹੈ, ਪਰ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ USF ਨੇ ਜਿੱਥੇ ਸਿੱਖਾਂ ਦੀ ਅਡਰੀ ਪਛਾਣ ਆਰਟੀਕਲ 25 ਦੇ ਥੱਲੇ ਪਿਛਲੀ ਵਾਰ ਰੈਕਗਨਾਈਜ਼ ਕੀਤੀ ਸੀ, ਐਤਕੀ ਉਹਨਾਂ ਨੇ ਆਰਟੀਕਲ 25 ਦੀ ਗੱਲ ਵੀ ਕੀਤੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਗੱਲ ਵੀ ਕੀਤੀ, ਔਰ ਉਹਦੇ ਨਾਲ ਉਹਨਾਂ ਨੇ ਕਿ ਕਿਵੇਂ ਨਿਰਦੋਸ਼ ਸਿੱਖਾਂ ਨੂੰ ਦੇਸ਼ ਧਰੋਹ ਦੀਆਂ ਧਾਰਾਵਾਂ ਲਾ ਕੇ ਹਰਾਸ ਕੀਤਾ ਜਾ ਰਿਹਾ ਹੈ, ਇਸ ਦੀ ਗੱਲ ਵੀ ਕੀਤੀ। ਸੋ ਅਸੀਂ ਉਹਨਾਂ ਜਥੇਬੰਦੀਆਂ ਦਾ ਵੀ, ਜਿਨ੍ਹਾਂ ਦੇ ਵਿੱਚ ਸਿੱਖਸ ਫਾਰ ਜਸਟਿਸ, ਵੌਇਸਿਸ ਫਾਰ ਫਰੀडम ਔਰ ਦੂਸਰਿਆਂ ਵੀ ਇੰਡੀਵਿਜੂਅਲਸ ਵੀ ਜ਼ਰੂਰ ਜਿਹੜੇ ਨੇ ਉਹਨਾਂ ਨੂੰ, ਜਾਂ ਹੋਰ ਜਥੇਬੰਦੀਆਂ ਨੇ ਵੀ ਪ੍ਰੈਜੈਂਟੇਸ਼ਨ ਦਿੱਤੀ ਹੋਏਗੀ ਉਹਨਾਂ ਨੂੰ, ਉਹਨਾਂ ਦਾ ਵੀ ਧੰਨਵਾਦ ਕਰਦੇ। ਔਰ ਇਹ ਬੜਾ ਜ਼ਰੂਰੀ ਹੁੰਦਾ ਹੈ ਕਿ ਇਹ ਜਿਹੜਾ ਲਿਖਤੀ ਰਿਪੋਰਟਾਂ ਉਦੋਂ ਹੀ ਆਉਂਦੀਆਂ ਨੇ ਜਦੋਂ ਅਸੀਂ ਕੁਝ ਉਹਨਾਂ ਨੂੰ ਲਿਖਤੀ ਦਿੰਦੇ ਹਾਂ। ਜ਼ਬਾਨੀ ਕਲਾਮੀ ਅਸੀਂ ਕਹੀ ਜਾਈਏ ਜੀ ਸਾਡੇ ਨਾਲ ਧੱਕਾ ਹੋ ਰਿਹਾ, ਹੋ ਰਿਹਾ, ਉਹ ਹੋ ਰਿਹਾ, ਪਰ ਇਹ ਤੁਹਾਨੂੰ ਦੱਸਣਾ ਪੈਂਦਾ ਹੈ,
ਔਰ ਉਹਨਾਂ ਨੇ ਸਾਨੂੰ ਜਿਹੜਾ ਹੈ ਉਹ ਰੈਕਗਨਾਈਜ਼ ਕੀਤਾ ਐਜ਼ ਅ ਮਾਈਨੋਰਿਟੀ ਔਰ ਸਾਡੇ ਕੰਸਰਨ ਹਾਈਲਾਈਟ ਕੀਤਾ ਜੀ ਡਾਕਟਰ ਸਾਹਿਬ ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।